ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ। ਅਸੀਂ ਅੱਜ ਮੌਜੂਦ ਹਾਂ ਪਹਿਲਵਾਨਾਂ ਦੇ ਸ਼ਹਿਰ ਔਰ ਇੱਕ ਤਾਰੀਖੀ ਸ਼ਹਿਰ ਗੁਜਰਾਂਵਾਲਾ 'ਚ। ਇਹ ਸਕਾਫਤੀ ਸ਼ਹਿਰ ਹੈ, ਇਹ ਸਨਅਤਾਂ ਦਾ ਸ਼ਹਿਰ ਹੈ, ਇੱਕ ਖਾਬਿਆਂ ਦਾ ਸ਼ਹਿਰ ਹੈ। ਔਰ ਪਿਛਲੇ ਦਿਨਾਂ 'ਚ ਇੱਥੇ ਵਜ਼ੀਰ ਆਜ਼ਮ ਸਾਹਿਬ ਔਰ ਵਜ਼ੀਰ ਆਲਾ ਸਾਹਿਬਾ ਨੇ ਇੱਕ ਮਨਸੂਬੇ ਦਾ ਐਲਾਨ ਕੀਤਾ ਹੈ ਕਿ ਜਿੰਦੇ ਤਹਿਤ 31 ਕਿਲੋਮੀਟਰ ਦੇ ਰਸਤੇ ਤੇ ਉਹ ਬੱਸ ਜਿਹੜੀ ਲਾਹੌਰ 'ਚ ਚੱਲ ਰਹੀ ਸੀ ਮੈਟਰੋ, ਉਹ ਹੁਣ ਗੁਜਰਾਂਵਾਲਾ ਦੇ ਸ਼ਹਿਰੀਆਂ ਵਾਸਤੇ ਵੀ ਚੱਲੇਗੀ। ਇਹ ਮਨਸੂਬਾ ਗੁਜਰਾਂਵਾਲਾ ਦੇ ਲੋਕਾਂ ਵਾਸਤੇ ਕਿੰਨਾ ਜ਼ਰੂਰੀ ਸੀ, ਮੁਕਾਮੀ ਲੋਕਾਂ ਕੋਲੋਂ ਹੀ ਜਾਣਨੇ। नाज़रीन साढ़े नाल मौजूद ने डिप्टी कमिश्नर नवीद अहमद साहब, बड़े मुतहरक ने और बड़ी कड़कदी धुप च फील्ड दे विच मौजूद ने। सर की कहो? अल्हम्दुलिल्लाह अल्लाह पाक का बड़ा करम है और मैं ते नाल ये भी कहना चाहांगा कि तुसी देखिया होएगा कि ज़िलाई इंतज़ामिया दी बड़ी भरपूर कोशिश है ते गवर्नमेंट ऑफ पंजाब दा विजन है कि गुजरांवाला पूरे पंजाब नूं ਸਮੋਕ ਫਰੀ ਬਣਾਇਆ ਜਾਏ। ਅਸੀਂ ਵੀ ਆਪਣੇ ਮੁxtਲਿਫ ਜਿਹੜਾ ਟੀਮਾਂ ਸੀ ਉਹ ਕਨਸਟੀਟਿਊਟ ਕੀਤੀਆਂ ਨੇ। ਅੱਲਾ ਦੇ ਕਰਮ ਦੇ ਬਾਅਦ, ਟੀਮਾਂ ਦੀ ਐਫਰਟ ਦੇ ਬਾਅਦ ਤੇ ਗਵਰਨਮੈਂਟ ਆਫ ਪੰਜਾਬ ਦੇ ਵਿਜ਼ਨ ਦੇ ਮੁਤਾਬਿਕ ਤੁਸੀਂ ਦੇਖਿਆ ਹੋਏਗਾ ਕਿ ਬੜਾ ਸੋਹਣਾ ਜ਼ਬਰਦਸਤ ਕਿਸਮ ਦਾ ਕੜਕਦਾ ਹੋਇਆ ਦਿਨ ਜਨਾਬ ਨਿਕਲਿਆ ਹੋਇਆ ਹੈ ਤੇ ਇਸ ਚੀਜ਼ ਦਾ ਪ੍ਰੂਫ ਹੈ ਕਿ ਅਲਹਮਦੁਲਿਲਾ ਗੁਜਰਾਂਵਾਲਾ ਦੇ ਵਿੱਚ ਸਮੋਕ ਦੀ ਜਿਹੜੀ ਸੂਰਤ ਹਾਲ ਹੈ ਬਹੁਤ ਸਾਰੀ ਜਗ੍ਹਾ ਤੋਂ ਬਹੁਤ ਬਿਹਤਰ ਹੈ ਅਲਹਮਦੁਲਿਲਾ। ਸਰ ਇਹ ਤਾਂ ਮਾਸ਼ਾਅੱਲਾ ਪੂਰੇ ਪੰਜਾਬ 'ਚ ਕੰਮ ਹੋ ਰਿਹਾ ਸਮੋਕ ਦੇ ਹਵਾਲੇ ਨਾਲ। ਤੇ ਗੁਜਰਾਂਵਾਲਾ ਜਿਹੜਾ ਕੰਮ ਹੋਇਆ ਪਿਛਲੇ ਦਿਨਾਂ 'ਚ ਐਲਾਨ ਵੀ ਕੀਤਾ ਗਿਆ ਵਜ਼ੀਰ ਆਜ਼ਮ ਦੀ ਤਰਫੋਂ ਵੀ, ਵਜ਼ੀਰ ਆਲਾ ਦੀ ਤਰਫੋਂ ਵੀ। ਪਹਿਲੇ ਤੇ ਦੱਸੋ ਇਸ ਸ਼ਹਿਰ ਨੂੰ ਉਸ ਮਨਸੂਬੇ ਦੀ ਕਿੰਨੀ ਜ਼ਰੂਰਤ ਸੀ? ਦੇਖੋ ਜੀ, ਮੈਂ ਸਮਝਦਾ ਕਿ ਇਹ ਬੜਾ ਦੇਰੀਨਾ ਮੁਤਾਲਬਾ ਸੀ। ਗੁਜਰਾਂਵਾਲਾ ਦਾ ਜਿਹੜੀ ਜੀਓਗ੍ਰਾਫਿਕ ਲੋਕੇਸ਼ਨ ਤੇ ਜਿਹੜਾ ਹਦੂਦ ਅਰਬਾ ਹੈ ਉਹ ਬਾਕੀ ਜ਼ਿਲ੍ਹਿਆਂ ਤੋਂ ਨਿਸਬਤ ਬੜਾ ਡਿਫਰੈਂਟ ਹੈ। ਗੁਜਰਾਂਵਾਲਾ ਦੀ ਜਿਹੜੀ ਮੇਜਰ ਆਬਾਦੀ ਤੇ ਜਿਹੜਾ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਉਹ GT ਰੋਡ ਦੇ ਅਲੋਂਗ ਇੱਥੇ ਤੁਸੀਂ ਦੇਖਿਆ ਹੋਏਗਾ। ਇਹ ਜਿਹੜਾ ਮਨਸੂਬਾ ਸੀ ਇਹ ਕਈ ਦਹਾਕਿਆਂ ਤੋਂ ਪੈਂਡਿੰਗ ਸੀ। ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸ਼ਹਿਰਾਂ ਦੀ ਆਬਾਦੀ बढ़ਦੀ ਜਾ ਰਹੀ ਹੈ, ਜਿਸ ਤਰ੍ਹਾਂ ਮਸਲੇ ਮਸਾਇਲ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ, ਇਹ ਮਨਸੂਬਾ ਤੁਸੀਂ ਦੇਖਿਆ ਹੋਏਗਾ ਕਿ ਗੁਜਰਾਂਵਾਲਾ ਦੇ ਜਿਹੜੇ ਚੰਦ ਇੱਕ ਮੇਜਰ ਜਿਹੜੇ ਪ੍ਰੋਬਲਮਸ ਨੇ ਉਹਦੇ ਵਿੱਚ ਜਿਹੜਾ ਟ੍ਰੈਫਿਕ ਦੀ ਰਵਾਨੀ, ਜਿਹੜੇ ਟ੍ਰੈਫਿਕ ਦੇ ਮਸਾਇਲ ਦੇ ਪਬਲਿਕ ਟਰਾਂਸਪੋਰਟ ਦਾ ਜਿਹੜਾ ਨਾ ਹੋਣਾ ਸੀ ਉਹ ਇੱਕ ਬਹੁਤ ਵੱਡਾ ਇੱਕ ਮਸਲਾ ਸਮਝਿਆ ਜਾਂਦਾ ਸੀ। ਤੇ ਮੈਂ ਸਮਝਦਾ ਕਿ ਮੌਜੂਦਾ ਚੀਫ ਮਿਨਿਸਟਰ ਸਾਹਿਬਾ ਦੀ ਤਰਫੋਂ ਇੱਕ ਬਹੁਤ ਬੜੀ ਇੱਕ ਕੰਟਰੀਬਿਊਸ਼ਨ ਹੈ। ਮੈਂ ਸਮਝਦਾ ਕਿ ਗੁਜਰਾਂਵਾਲਾ ਦੀ ਆਵਾਮ ਸ਼ਾਇਦ ਇਹਨੂੰ ਸਦੀਆਂ ਤੱਕ ਯਾਦ ਰੱਖੇਗੀ ਕਿ ਗੁਜਰਾਂਵਾਲਾ ਦੇ ਜਿਹੜੇ ਟ੍ਰੈਫਿਕ ਦੇ ਮਸਾਇਲ ਤੇ ਉਹਦੇ ਵਿੱਚ ਇੱਕ ਮੇਜਰ ਜਿਹੜੀ ਕੰਟਰੀਬਿਊਸ਼ਨ ਸੀ ਉਹ BRT ਵਾਲੀ ਤੇ ਨਾਲ ਜਿਹੜੇ ਇਲੈਕਟ੍ਰਿਕ ਬੱਸਾਂ ਨੇ ਉਹਨਾਂ ਦਾ ਜਿਹੜਾ ਤੋਹਫਾ ਜਿਹੜਾ ਗੁਜਰਾਂਵਾਲਾ ਨੂੰ ਵਜ਼ੀਰਾਬਾਦ ਨੂੰ ਮਿਲ ਚੁੱਕਿਆ ਹੈ, ਗੁਜਰਾਂਵਾਲਾ ਨੂੰ ਕੁਝ ਦਿਨਾਂ ਤੱਕ ਇਨਸ਼ਾਅੱਲਾ ਮਿਲਣ ਜਾ ਰਿਹਾ ਹੈ। ਇਹ ਕਾਫੀ ਹੱਦ ਤੱਕ ਗੁਜਰਾਂਵਾਲਾ ਦੇ ਜਿਹੜੇ ਟ੍ਰੈਫਿਕ ਦੇ ਮਸਾਇਲ ਸਨ ਇਹਦੇ ਵਿੱਚ ਤੁਸੀਂ ਬਹੁਤ ਹੱਦ ਤੱਕ ਇਨਸ਼ਾਅੱਲਾ ਬਿਹਤਰੀ ਦੇਖੋਗੇ। ਇਹਦੇ ਬਹੁਤ ਇੱਕ ਮਚ ਨੀਡਡ ਮਨਸੂਬਾ ਸੀ ਤੇ ਇਨਸ਼ਾਅੱਲਾ ਇਹਦੇ ਬੜੇ ਦੂਰ ਰਸ ਕਿਸਮ ਦੇ ਜਿਹੜੇ ਨਤਾਇਜ ਨੇ ਉਹ ਇਨਸ਼ਾਅੱਲਾ ਬਰਾਮਦ ਹੋਣਗੇ। ਸਰ ਇਹ ਤਕਰੀਬਨ ਪੂਰਾ ਗੁਜਰਾਂਵਾਲਾ ਹੀ ਕਵਰ ਹੋਏਗਾ ਇਸ ਮਨਸੂਬੇ 'ਚ। 31 ਕਿਲੋਮੀਟਰ ਦਾ ਜਿਹੜਾ ਰਸਤਾ ਦੱਸ ਰਹੇ ਨੇ ਇਹ ਕਿੰਨੀ ਦੇਰ 'ਚ ਮੁਕੰਮਲ ਹੋਏਗਾ? ਦੇਖੋ ਇਹਦਾ 1 ਸਾਲ ਦਾ ਇਹਦਾ ਕੰਪਲੀਸ਼ਨ ਦਾ ਪੀਰੀਅਡ ਹੈ। ਇਹ ਇਮਨਾਬਾਦ ਤੋਂ ਲੈ ਕੇ ਗੱਖੜ ਤੱਕ ਆਗੇ BRT ਜਿਹੜਾ ਸਿਗਨਲ ਫ੍ਰੀ ਜਿਹੜਾ ਮਨਸੂਬਾ ਹੈ ਇਨਸ਼ਾਅੱਲਾ ਜਾਏਗਾ। ਅੱਛਾ, ਇਹਦੇ ਵਿੱਚ ਜਿਹੜਾ ਇਹਦੇ ਖੂਬਸੂਰਤੀ ਹੈ ਉਹ ਇਹ ਵੇ ਕਿ ਗੁਜਰਾਂਵਾਲਾ ਨੂੰ ਇਹਦੇ ਨਾਲ ਹੀ 86 ਇਲੈਕਟ੍ਰਿਕ ਬੱਸਾਂ ਵੀ ਮਿਲੀਆਂ ਨੇ ਜਿਹੜੇ तमाम ਮੇਜਰ ਰੋਡਸ ਜਿਹੜੇ ਮੇਜਰ ਆਬਾਦੀ ਵਾਲੇ ਇਲਾਕੇ ਨੇ ਉਹਨਾਂ ਨੂੰ ਕਨੈਕਟ ਕਰਨਗੇ ਇਹ BRT ਦੇ ਨਾਲ। ਤੇ ਇਨਸ਼ਾਅੱਲਾ ਉਲ ਅਜ਼ੀਜ਼ ਇਸ ਮਨਸੂਬੇ ਦੇ ਬਾਅਦ ਪੂਰਾ ਗੁਜਰਾਂਵਾਲਾ ਇਹਦੇ 'ਚ ਕਵਰ ਹੋ ਜਾਏਗਾ। ਮੇਜਰ ਪੋਰਸ਼ਨ 31 ਕਿਲੋਮੀਟਰ ਵਾਲਾ BRT ਕਵਰ ਕਰੇਗੀ ਤੇ ਬਾਕੀ ਜਿਹੜੇ ਫੀਡਿੰਗ ਰੋਡਸ ਨੇ ਉਹਦੇ ਉੱਤੇ ਇਨਸ਼ਾਅੱਲਾ ਜਿਹੜੇ ਇਲੈਕਟ੍ਰਿਕ ਬੱਸਾਂ ਸਾਨੂੰ 86 ਗੁਜਰਾਂਵਾਲਾ ਨੂੰ ਤੇ 15 ਵਜ਼ੀਰਾਬਾਦ ਨੂੰ ਮਿਲਿਆ ਨੇ ਇਨਸ਼ਾਅੱਲਾ ਇਹਨੂੰ ਕਵਰ ਕਰ ਲੈਣਗੇ। ਸਰ ਇਹਦੇ ਸੁਣਨ 'ਚ ਇਹ ਵੀ ਆ ਰਿਹਾ ਕਿ ਇਲੈਕਟ੍ਰਿਕ ਟ੍ਰਾਮ ਵੀ ਚੱਲੇਗੀ ਗੁਜਰਾਂਵਾਲਾ 'ਚ। ਦੇਖੋ ਜੀ, ਇਹ ਜਿਹੜੀ ਬੱਸ ਹੈ ਜਿਸ ਤਰ੍ਹਾਂ ਚੀਫ ਮਿਨਿਸਟਰ ਸਾਹਿਬਾ ਨੇ ਦੱਸਿਆ ਸੀ ਕਿ ਇਹ ਬੜੀ ਯੂਨੀਕ ਕਿਸਮ ਦੀ ਬੱਸ ਹੈ। ਇਹ ਬੱਸ ਵੀ ਹੈ, ਇਹ ਟ੍ਰੇਨ ਵੀ ਹੈ। ਜੀ ਜੀ, ਇਹ ਟ੍ਰੇਨ ਦੀ ਤਰ੍ਹਾਂ ਵੀ ਆਪਰੇਟ ਕਰਦੀ ਹੈ ਤੇ ਬੱਸ ਦੀ ਤਰ੍ਹਾਂ ਵੀ ਆਪਰੇਟ ਕਰਦੀ ਹੈ ਤੇ ਇਹ ਇਨਸ਼ਾਅੱਲਾ ਇਹ ਦੋਵੇਂ ਚੀਜ਼ਾਂ ਇਸ ਮਨਸੂਬੇ ਦੇ ਵਿੱਚ ਇਨਸ਼ਾਅੱਲਾ ਕਵਰ ਹੋ ਜਾਣਗੀਆਂ। ਸਰ ਇਸ ਐਲਾਨ ਤੋਂ ਬਾਅਦ ਸ਼ਹਿਰੀਆਂ ਦਾ ਰਿਸਪੌਂਸ ਕਿਹਦਾ ਦੇਖ ਰਹੇ ਹੋ? ਅਸਲ ਰਿਸਪੌਂਸ ਤੇ ਉਸ ਵੇਲੇ ਲੋਕਾਂ ਦਾ ਬਾਹਰ ਆਉਂਦਾ ਹੈ ਜਿਸ ਵੇਲੇ ਇੱਕ ਮਨਸੂਬਾ ਕੰਪਲੀਟ ਹੋ ਜਾਂਦਾ ਹੈ। ਹਾਲੇ ਤਾਂ ਮਨਸੂਬੇ ਦਾ ਐਲਾਨ ਦੇ ਉਹਦੇ ਉੱਤੇ ਕੰਮ ਸ਼ੁਰੂ ਹੋਇਆ ਹੈ। ਇਨਸ਼ਾਅੱਲਾ ਮੈਂ ਪੂਰੇ ਯਕੀਨ ਦੇ ਨਾਲ ਕਹਿ ਸਕਦਾ ਕਿ ਜਿਸ ਵੇਲੇ ਮਨਸੂਬਾ ਕੰਪਲੀਟ ਹੋ ਜਾਏਗਾ ਇਹ ਗੇਮ ਚੇਂਜਰ ਮਨਸੂਬਾ ਹੈ ਤੇ ਲੋਕਾਂ ਨੇ ਦੁਆਵਾਂ ਤੇ ਹਮੇਸ਼ਾ ਐਪਰੀਸੀਏਸ਼ਨ ਵਿੱਚ ਬੜਾ ਯਾਦ ਰੱਖਣਾ ਹੈ। ਸੋ ਫਾਰ ਵੀ ਲੋਕਾਂ ਦਾ ਜਿਹੜਾ ਰਿਸਪੌਂਸ ਹੈ ਬੜਾ ਅੱਛਾ ਹੈ। ਤੁਸੀਂ ਦੇਖਿਆ ਹੋਏਗਾ ਕਿ ਜਿਹੜਾ ਚੀਫ ਮਿਨਿਸਟਰ ਸਾਹਿਬਾ ਤੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਇਨੋਗ੍ਰੇਸ਼ਨ ਦੇ ਸੰਗੇ ਬੁਨਿਆਦ ਤੇ ਆਏ ਸਨ, ਹਜ਼ਾਰਾਂ ਦੀ ਤਾਦਾਦ ਦੇ ਲੋਕ ਜਲਸੇ ਦੇ ਵਿੱਚ ਉਹਦੇ ਵਿੱਚ ਜਿਹੜੀ ਗੈਦਰਿੰਗ ਸੀ ਸੰਗੇ ਬੁਨਿਆਦ ਵਾਲੀ ਉਹਦੇ ਵਿੱਚ ਸ਼ਾਮਿਲ ਹੋਏ। ਰਿਸਪੌਂਸ ਬਹੁਤ ਅੱਛਾ ਹੈ, ਲੋਕ ਬੜੇ ਖੁਸ਼ ਨੇ, ਐਪਰੀਸ਼ੀਏਟ ਕਰ ਰਹੇ ਨੇ
ਤੇ ਇਨਸ਼ਾਅੱਲਾ ਜਿਸ ਵੇਲੇ ਮਨਸੂਬਾ ਕੰਪਲੀਟ ਹੋਏਗਾ ਲੋਕਾਂ ਦਾ ਰਿਸਪਾਂਸ ਮਜ਼ੀਦ ਬਿਹਤਰ ਹੋਏਗਾ। ਸਰ ਬੜੇ ਮਨਸੂਬਿਆਂ ਦਾ ਐਲਾਨ ਹੋ ਰਿਹਾ ਗੁਜਰਾਂਵਾਲਾ, ਮਾਸ਼ਾਅੱਲਾ ਜੀ। ਵਜ਼ੀਰ ਆਜ਼ਮ ਸਾਹਿਬ ਵੀ ਆਏ ਨੇ, ਵਜ਼ੀਰ ਆਲਾ ਸਾਹਿਬਾ ਵੀ ਆਈਆਂ ਨੇ। ਕੀ ਸਮਝਦੇ ਹੋ ਇਹ ਮਨਸੂਬਾ ਕਿੱਡਾ ਜ਼ਰੂਰੀ ਸੀ? ਮਾਸ਼ਾਅੱਲਾ ਨੂਨ ਲੀਗ ਜਦੋਂ ਵੀ ਹੁੰਦੀ ਹੈ ਮਾਸ਼ਾਅੱਲਾ ਆਵਾਮ ਵਾਸਤੇ ਬੜੇ ਅੱਛੇ ਕੰਮ ਕਰਦੀ ਹੈ ਔਰ ਗੁਜਰਾਂਵਾਲੇ ਦੇ ਦਰੀਨਾ ਵਸਾਇਲ ਸਨ ਜਿਹੜੇ ਇਨਸ਼ਾਅੱਲਾ ਹੁਣ ਹੱਲ ਹੋਣਗੇ ਔਰ ਹੋ ਰਹੇ ਨੇ। ਇਹ ਮੈਟਰੋ ਮਾਸ ਦਾ ਜਿਹੜਾ ਮਨਸੂਬਾ ਹੈ ਮਾਸ਼ਾਅੱਲਾ ਬਹੁਤ ਅੱਛਾ ਹੈ। ਇਹਦੇ ਨਾਲ ਪੂਰੇ ਗੁਜਰਾਂਵਾਲੇ ਨੂੰ ਬੜਾ ਫਾਇਦਾ ਹੋਏਗਾ। ਮਸਾਇਲ ਜਿਹੜੇ ਨੇ ਟ੍ਰੈਫਿਕ ਦੇ ਉਹ ਹੱਲ ਹੋਣਗੇ ਤੇ ਅਸੀਂ ਬੜੇ ਖੁਸ਼ ਹਾਂ ਮਾਸ਼ਾਅੱਲਾ। ਤੇ ਕੀ ਸਮਝਦੇ ਹੋ ਕਿ ਇਹ ਮਨਸੂਬਾ ਜਿਹੜਾ ਬਣ ਰਿਹਾ ਹੈ, ਕਿਉਂਕਿ ਇੱਕ ਤਾਂ ਗੁਜਰਾਂਵਾਲੇ ਦੀ ਆਬਾਦੀ ਬਹੁਤ ਜ਼ਿਆਦਾ ਹੋ ਹਾਂਜੀ ਗਈ ਹੈ। ਬਹੁਤ ਜ਼ਿਆਦਾ ਆਬਾਦੀ ਹੋ ਗਈ ਹੈ ਔਰ ਇਹ ਜ਼ਰੂਰੀ ਸੀ, ਬਹੁਤ ਜ਼ਰੂਰੀ ਸੀ। ਔਰ ਇੱਕ ਹੋਰ ਬੱਸ ਉਹਨਾਂ ਨੇ ਚਲਾਈ ਹੈ, ਅਸੀਂ ਅਪੀਲ ਕਰਨੇ ਕਿ ਉਹ ਵੀ ਮੋੜ ਤੋਂ ਲੈ ਕੇ ਜਾਂ ਕਾਮੋਕੀ ਤੋਂ ਲੈ ਕੇ ਵਜ਼ੀਰਾਬਾਦ ਤੱਕ ਚਲਾਉਣ ਔਰ ਹਰ ਸਟਾਪ ਤੇ ਉਹਦੇ ਸਟੇਸ਼ਨ ਬਣਨੇ ਚਾਹੀਦੇ ਨੇ। ਸਟੇਸ਼ਨ 'ਚ ਕਮੀ ਨਹੀਂ ਹੋਣੀ ਚਾਹੀਦੀ। ਅਕਸਰ ਇੱਥੇ ਜਿਹੜੇ ਮਨਸੂਬੇ ਬਣਦੇ ਨੇ ਉਹ ਅਧੂਰੇ ਹੀ ਰਹਿ ਜਾਂਦੇ ਨੇ, ਅੱਧੇ ਪਤਾ ਨਹੀਂ ਕਿੱਥੇ ਜਾਂਦੇ ਨੇ। ਇਹ ਪੁਲ ਜਿਹੜਾ ਬਣਿਆ ਇਹ ਵੀ ਅਧੂਰਾ ਹੈ, ਇਹ ਵੀ ਪੂਰਾ ਨਹੀਂ ਬਣਿਆ। ਇਹ ਵੀ ਉੱਧਰ ਉਤਰਨਾ ਚਾਹੀਦਾ ਸੀ ਬਾਈਪਾਸ ਵੱਲ। ਇਹ ਸਾਰੇ ਮਸਾਇਲ ਨੇ ਜਿਹੜੇ ਹੱਲ ਹੋਣ ਲੱਗਣ ਤੇ ਸਹੀ ਤਰੀਕੇ ਨਾਲ ਹੋਣੇ ਚਾਹੀਦੇ ਨੇ। ਅੱਧੇ ਉਹਦੇ ਖਾ ਜਾਂਦੇ ਨੇ, ਪਤਾ ਨਹੀਂ ਕੀ ਕਰਦੇ ਨੇ। ਤੇ ਕਿਵੇਂ ਦੇਖਦੇ ਹੋ ਸ਼ਹਬਾਜ਼ ਸ਼ਰੀਫ ਸਾਹਿਬ ਪਹਿਲੇ ਵਜ਼ੀਰ ਆਲਾ ਸਨ, ਉਦੋਂ ਬੜੇ ਕੰਮ ਹੁੰਦੇ ਸਨ ਇਸ ਵੀ ਇਲਾਕੇ 'ਚ। ਮਾਸ਼ਾਅੱਲਾ ਹੋ ਰਹੇ ਨੇ ਵਜ਼ੀਰ ਕੰਮ। ਆਜ਼ਮ ਨੇ ਹੁਣ ਵਜ਼ੀਰ ਆਜ਼ਮ ਨੇ ਉਹਨਾਂ ਨੂੰ ਚਾਹੀਦਾ ਗੁਜਰਾਂਵਾਲਾ ਉਹਨਾਂ ਦਾ ਗਾੜੇ ਉਹਨਾਂ ਨੂੰ ਖਸੂਸੀ ਤਵੱਜੋ ਦੇਣੀ ਚਾਹੀਦੀ। ਅਸੀਂ ਉਮੀਦ ਕਰਨੇ ਆ ਕਿ ਉਹ ਮਜ਼ੀਦ ਡਿਵੈਲਪਮੈਂਟ ਦੇ ਜਿਹੜੇ ਪੰਜਾਬ ਹੁਕੂਮਤ ਕੰਮ ਕਰ ਰਹੀ ਹੈ, ਕਿੰਨੇ ਮੁਤਮਿਨ ਹੋ? ਬਹੁਤ ਪਿਆਰੇ ਨੇ, ਬਹੁਤ ਅੱਛੇ ਨੇ ਔਰ ਇਹ ਉਮੀਦ ਇਹਨਾਂ ਤੋਂ ਨਹੀਂ, ਸਾਰਿਆਂ ਨੂੰ ਇਹਨਾਂ ਕੋਲ ਹੀ ਉਮੀਦ ਹੁੰਦੀ ਹੈ ਜਦੋਂ ਇਹ ਆਉਂਦੇ ਨੇ ਇਹ ਕੰਮ ਕਰਦੇ ਨੇ। ਵਰਨਾ ਪਿਛਲੀ ਹਕੂਮਤ ਤੇ ਖੰਡਰ ਹੀ ਹੋ ਗਏ ਸਾਰਾ ਮੁਲਕ। ਮਹਿੰਗਾਈ ਵਾਲੇ ਕੰਮ 'ਚ ਵੀ ਠੀਕ ਨੇ ਮਾਮਲਾ। ਮਹਿੰਗਾਈ ਹਾਂ, ਇਹ ਜਿਹੜੇ ਟ੍ਰੈਫਿਕ ਵਾਲਿਆਂ ਨੂੰ ਦੇਣਾ ਇਹਨਾਂ ਇਖਤਿਆਰ ਦੇ ਤੇ ਨਾ ਏਡੇ ਏਡੇ ਵੱਡੇ ਚਲਾਨ ਕਰਨ ਦੇ। ਅੱਛਾ। ਇਹ ਬਹੁਤ ਜ਼ਿਆਦਾ ਮਸਾਇਲ ਨੇ। ਗਰੀਬ ਗੁਜਰਾਂਵਾਲਾ ਆਦਮੀ ਬੜਾ ਵੀ ਕਰ ਰਹੇ ਪਰੇਸ਼ਾਨ ਨੇ ਹੈ। ਚਲਾਨ। ਹਾਂਜੀ ਬਹੁਤ ਜ਼ਿਆਦਾ। ਔਰ 25-30 ਹਜ਼ਾਰ ਇਹ ਜਿਹੜਾ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਦੇ ਦਿੱਤਾ ਨਾ ਕਿ ਤੁਸੀਂ ਵੀ ਕਰੋ, ਉਹ ਲੁੱਟਮਾਰ ਤਾਂ ਪਹਿਲਾਂ ਹੀ ਬੜੀ ਕਰਦੇ ਹਨ, ਉਹ ਹੋਰ ਆਵਾਮ ਨੂੰ ਪਰੇਸ਼ਾਨ ਕਰ ਰਹੇ ਨੇ। ਇਹ ਸਿਰਫ ਟ੍ਰੈਫਿਕ ਪੁਲਿਸ ਦੇ ਹੱਥ ਤੱਕ ਰਹਿਣਾ ਚਾਹੀਦਾ। ਉਹ ਵੀ ਚਲਾਨ ਜਿਹੜੇ ਨੇ 2-4-500 ਤੱਕ ਹੀ ਗਰੀਬ ਆਦਮੀ ਅਫੋਰਡ ਕਰ ਸਕਦਾ। ਇਸ ਤੋਂ ਜ਼ਿਆਦਾ ਜਿਹੜੇ ਨੇ ਉਹ ਜ਼ੁਲਮ ਹੈ। ਕਹਿਣਾ ਇਹ ਚਾਹ ਰਹੇ ਹੋ ਕਿ ਟ੍ਰੈਫਿਕ ਪੁਲਿਸ ਦੇ ਹੱਥ 'ਚ ਮਾਮਲਾਤ ਰਹਿੰਦੇ ਤੇ ਬੜੇ ਅੱਛੇ ਚੱਲ ਰਹੇ ਸਨ। ਜਦੋਂ ਦੇ ਪੰਜਾਬ ਪੁਲਿਸ ਚਾਹੇ ਨੇ ਇਹਨਾਂ ਨੇ ਪੈਸੇ ਲੈਣੇ ਵੀ ਸ਼ੁਰੂ ਕਰ ਦਿੱਤੇ। ਉਹ ਤੇ ਸਿਰਫ ਬਦਮਾਸ਼ੀ ਕਰ ਰਹੇ ਨੇ, ਆਵਾਮ ਨੂੰ ਤੰਗ ਕਰ ਰਹੇ ਨੇ, ਹਕੂਮਤ ਦੇ ਖਿਲਾਫ ਕਰ ਰਹੇ ਨੇ। ਹੁਣ ਹਕੂਮਤ ਨੂੰ ਵੀ ਨਾਲ ਗਾਲਾਂ ਪੈ ਰਹੀਆਂ ਨੇ ਇਹ ਪੁਲਿਸ ਵਾਲਿਆਂ ਦੇ ਜਿਹੜੇ ਨਾ ਕੰਮਾਂ ਦੀ ਵਜ੍ਹਾ ਤੋਂ। ਠੀਕ ਕਹਿ ਰਹੇ ਹੋ ਕਿ ਪੁਲਿਸ ਵਾਲਿਆਂ ਦੇ ਕੰਮਾਂ ਦੀ ਵਜ੍ਹਾ ਤੋਂ ਹਕੂਮਤ ਤੇ ਵੀ ਤਨਕੀਦ ਹੋ ਰਹੀ ਹੈ। ਮਜ਼ਦੂਰ ਆਦਮੀ ਸਵੇਰੇ ਕਿਰਾਏ ਤੇ ਗੱਡੀ ਲੈ ਕੇ ਜਾਂਦਾ ਤੇ ਉਹਨੇ 1500 ਦੀ ਦਿਹਾੜੀ ਲਾਣੀ ਹੁੰਦੀ, ਉਹਨੂੰ 20-25 ਹਜ਼ਾਰ ਦਾ ਠੋਕ ਦਿੰਦੇ ਨੇ ਔਰ ਗੱਡੀ ਬੰਦ ਕਰ। ਕਹਿਣਾ ਚਾਹ ਰਹੇ ਸੀ ਤੁਸੀਂ? हुकूमत ने ਹੈਲਮਟ ਤੇ ਬੜੀ ਪਾਬੰਦੀ ਲਾਈ ਹੈ। ਠੀਕ ਹੈ, ਇੱਕ ਮੇਰਾ ਇਹ ਆ ਕਿ ਵੀ ਜਿਸ ਤਰ੍ਹਾਂ ਇਹ ਇੱਕ ਚੌਂਕ ਦੇ ਵਿੱਚ 5-5 6-6 ਜਾਣੇ ਖਲੋ ਕੇ ਚਲਾਨ ਕਰਦੇ ਨੇ, ਇਹਨਾਂ ਦਾ ਇੱਕ ਬੰਦਾ ਪੰਪ ਤੇ ਖੜਾ ਹੋਵੇ ਜਿਹੜਾ ਹੈਲਮਟ ਪਾ ਕੇ ਆਏ ਉਹਨੂੰ ਪੈਟਰੋਲ ਦੇਣ। ਅਸੀਂ ਹੁਣ ਲੋਡ ਵਾਲੇ ਆ, ਅਸੀਂ ਲੋਡ ਭਰ ਕੇ ਸ਼ਹਿਰ ਜਾਣੇ 700 ਰੁਪਏ ਦਾ ਫੇੜਾ ਜਾਂ 500 ਦਾ 2000 ਰੁਪਏ ਦਾ ਚਲਾਨ ਕਰਦੇ ਆ, ਅਸੀਂ ਕੀ ਕਰਾਂਗੇ ਦੱਸੋ? ਲਿਆਦਾ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਕਿ 200-300 ਰੁਪਏ ਦਾ ਨਹੀਂ, ਤੁਹਾਨੂੰ ਹੈਲਮਟ ਤੋਂ ਰੋਕਦੇ ਨੇ ਜਾਂ ਓਵਰਲੋਡ ਤੋਂ ਰੋਕਦੇ ਨੇ? ਸਾਨੂੰ ਉਹਨਾਂ ਨੇ ਕਿਹਾ ਜੀ ਇਹ ਗਵਰਨਮੈਂਟ ਦੇ ਵਿੱਚ ਕਾਗਜ਼ਾਂ 'ਚ ਪਾਸ ਹੀ ਨਹੀਂ ਹੈ। ਨਹੀਂ ਤੇ ਤੁਸੀਂ ਵੈਸੇ ਹੈਲਮਟ ਵਗੈਰਾ ਪਾ ਲਓ ਤੇ ਫਿਰ ਹੈਲਮਟ ਅਸੀਂ ਪਾ ਕੇ ਜਾਂਦੇ ਆ, ਸਾਨੂੰ ਲੋ ਦੱਸ